ਜੀ ਮਲੋਟ ਸਟੂਡੀਓਜ਼ ਤੋਂ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤੋਂ ਨੁੱਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ। ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ ਕਰਵਾ ਸਕਦੇ ਹੋ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਜਿਹੜੇ ਉਹ ਤੁਸੀਂ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਜ਼ ਹਨ, ਸੈਂਟਾਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-1013 209-277-1013 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸੁਪਰੀਮ ਕੋਰਟ ਨੇ ਰਾਜਾਂ ਦਾ ਬੈਨ ਰੱਦ ਕੀਤਾ। ਕਰਨੀ ਸੇਨਾ ਦਾ ਜਿਹੜਾ ਕਾਨੂੰਨ ਉਹ ਤੇ ਆਮੋ ਸਾਹਮਣੇ, ਤੇ ਭਾਜਪਾ ਕਹਿੰਦੇ ਬੁਰੀ ਤਰ੍ਹਾਂ ਫਸ ਰਹੀ ਹੈ ਇਸ 'ਚ। ਦੇਖੋ, ਇਹ ਪਦਮਾਵਤੀ ਫਿਲਮ ਦਾ ਹੀ ਰੌਲਾ ਹੈ, ਪਰ ਪਦਮਾਵਤੀ ਤੋਂ ਨਾ ਬੇਸ਼ੱਕ ਪਦਮਾਵਤ ਬਣ ਗਿਆ, ਜਾਂ ਪਦਮਾਵਤ ਕਹਿ ਲਓ ਜਾਂ ਪੰਗਾਵਤ ਕਹਿ ਲਓ, ਕਿ ਇਹ ਜਿਹੜਾ ਮਸਲਾ ਬਣ ਗਿਆ ਬਹੁਤ ਵੱਡੇ ਪੱਧਰ ਤੇ ਉਲਝਿਆ ਪਿਆ। ਦੇਖੋ, ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਰਾਜ ਕਰਦੀ, ਔਰ ਖਾਸ ਤੌਰ ਤੇ ਉਹਨਾਂ ਰਾਜਾਂ ਦੇ ਵਿੱਚ ਜਿੱਥੇ ਗਾਂ ਇਹਨਾਂ ਨੇ ਇਲੈਕਸ਼ਨ ਲੜਨਾ ਸੀਗਾ, ਉਹਨਾਂ ਰਾਜਾਂ ਦੇ ਵਿੱਚ ਸੈਂਸਰ ਬੋਰਡ ਵੱਲੋਂ ਸਰਟੀਫਾਈਡ ਕਰਨ ਤੋਂ ਬਾਅਦ ਵੀ ਇਸ ਫਿਲਮ ਤੇ ਇਹਨਾਂ ਨੇ ਬੈਨ ਲਾ ਦਿੱਤਾ ਸੀ। ਤਾਂ ਹੁਣ ਜਿਹੜਾ ਫਿਲਮ ਦਾ ਨਿਰਮਾਤਾ ਸੀ ਉਹ ਤੇ ਵਿਚਾਰਾ ਪਹਿਲਾਂ ਹੀ ਗੱਲਾਂ ਤੇ ਬੜੀਆਂ ਚਪੇੜਾਂ ਖਾ ਚੁੱਕਾ। ਉਹ ਕਹਿੰਦਾ ਜੇ ਚਪੇੜਾਂ ਵੀ ਖਾਧੀਆਂ ਤੇ ਮੁੜ ਕੇ ਘਾਟਾ ਵੀ ਖਾਧਾ ਤੇ ਫਾਇਦਾ ਕੀ ਆ। ਫਿਰ ਉਹ ਸੁਪਰੀਮ ਕੋਰਟ 'ਚ ਚਲੇ ਗਿਆ ਕਿ ਜਦੋਂ ਸੈਂਸਰ ਬੋਰਡ ਨੇ ਮੈਨੂੰ ਹਰੀ ਝੰਡੀ ਦੇ ਦਿੱਤੀ ਆ, ਗ੍ਰੀਨ ਸਿਗਨਲ ਦੇ ਦਿੱਤਾ, ਤੇ ਇਹ ਫਿਰ ਕਾਤੋਂ ਕਾਂਟਾ ਬਦਲੀ ਜਾਂਦੇ ਅੱਗੋਂ। ਹੁਣ ਇਹ ਫਿਰ ਰੌਲਾ ਜਿਹੜਾ ਸੀਗਾ ਸੁਪਰੀਮ ਕੋਰਟ 'ਚ ਅੱਜ ਨਿਬੜ ਗਿਆ। ਸੁਪਰੀਮ ਕੋਰਟ ਨੇ ਆਖਿਆ ਕਿ ਭਾਈ ਤੁਹਾਨੂੰ ਕਿਸੇ ਨੇ ਕੋਈ ਅਖਤਿਆਰਾਤ ਨਹੀਂ ਦਿੱਤੇ ਇਹੋ ਜਿਹੇ ਕਿ ਤੁਸੀਂ ਚੱਕ ਕੇ ਇੱਦਾਂ ਦਾ ਕੋਈ ਬੈਨ ਲਾ ਦਿਓ, ਔਰ ਖਾਸ ਤੌਰ ਤੇ ਉਸ ਫਿਲਮ ਤੇ ਜਿਸ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਾਈਡ ਕਰ ਦਿੱਤਾ, ਜਿਹਨੂੰ ਸਰਟੀਫਿਕੇਟ ਆਲਰੇਡੀ ਮਿਲ ਚੁੱਕਾ, ਤਾਂ ਇਹ ਤੁਸੀਂ ਬੈਨ ਨਹੀਂ ਲਾ ਸਕਦੇ। ਪਰ ਇਸ ਤੋਂ ਬਾਅਦ ਜਿਹੜੇ ਰਿਐਕਸ਼ਨ ਆਏ ਆ ਉਹੀ ਅਸਲੀ ਕਹਾਣੀ ਆ। ਜਿੱਦਾਂ ਇਹਨਾਂ ਦਾ ਇੱਕ ਹੈਗਾ ਰਾਜਪੂਤਾਂ ਦਾ ਆਗੂ, ਉਹ ਵੈਸੇ ਵੀ ਬਹੁਤ ਪੁੱਠਾ ਸਿੱਧਾ ਬੋਲਦਾ, ਉਹਦਾ ਨਾਂ ਹੈਗਾ ਅਮੂ। ਤਾਂ ਉਹ ਅਮੂ ਵੀ ਬੋਲ ਪਿਆ। ਵੈਸੇ ਉਹ ਪਹਿਲਾਂ ਖੱਟਰ ਸਾਹਿਬ ਦਾ ਹੁੰਦਾ ਸੀਗਾ ਮੀਡੀਆ ਸਲਾਹਕਾਰ, ਹੁਣ ਇੱਥੋਂ ਤੇ ਉਹ ਚਲੇ ਗਿਆ ਨਾਰਾਜ਼ ਹੋ ਕੇ, ਇਹਨਾਂ ਦੇ ਤੌਰ ਤੇ ਸਾਡੇ ਨਾਲ ਨਹੀਂ ਜੀ। ਅੱਜ ਉਹ ਜਿਹੜਾ ਬੋਲਦਾ ਅਮੂ, ਉਹ ਕੀ ਬੋਲਦਾ, ਉਹ ਕਹਿੰਦਾ ਜੀ ਕਿ ਜੇ ਇਹ ਫਿਲਮ ਰਿਲੀਜ਼ ਹੋਈ ਤੇ ਦੇਸ਼ ਟੁੱਟ ਜਾਏਗਾ। ਅੱਛਾ ਜੀ, ਫਿਲਮ ਰਿਲੀਜ਼ ਹੋਣੀ ਹੈ, ਕਹਿੰਦਾ ਕਿ ਦੇਸ਼ ਟੁੱਟ ਜਾਏਗਾ। ਮਤਲਬ ਕਿ ਸਿੱਧੇ ਤੌਰ ਤੇ ਉਹ ਧਮਕੀ ਦੇ ਰਹੇ ਆ ਕਿ ਦੇਸ਼ ਹੀ ਟੁੱਟ ਜਾਏਗਾ। ਜਿਵੇਂ ਉਹ ਪ੍ਰੇਮੀ ਨਹੀਂ ਸੀ ਕਹਿੰਦੇ ਡੇਰੇ ਵਾਲੇ ਕਿ ਜੇ ਸਾਡੇ ਸਤਿਗੁਰੂ ਨੂੰ ਹੱਥ ਲੱਗਾ, ਜੇ ਸਾਡੇ ਪਿਤਾ ਨੂੰ ਹੱਥ ਲੱਗਾ ਤੇ ਦੇਸ਼ ਟੋਟੇ ਟੋਟੇ ਹੋ ਜਾਊਗਾ। ਉਹ ਦੇਸ਼ ਤੇ ਟੋਟੇ ਟੋਟੇ ਨਹੀਂ ਹੋਇਆ। ਉਹ ਜਿਹੜਾ ਪ੍ਰੇਮੀ ਸੀ, ਪ੍ਰੇਮੀਆਂ ਦਾ ਜਿਹੜਾ ਸਾਮਰਾਜ ਸੀ, ਉਹ ਜ਼ਰੂਰ ਟੋਟੇ ਟੋਟੇ ਹੋ ਗਿਆ। ਖੈਰ, ਇਸ ਤਰ੍ਹਾਂ ਹੀ ਜਿਹੜਾ ਇਹਨਾਂ ਦਾ ਹੈਗਾ ਇੱਕ ਹੋਰ ਕਾਫੀ ਵੱਡਾ ਆਗੂ ਹੈ ਜਿਹੜਾ ਲੋਕੇਂਦਰ ਸਿੰਘ ਕਲਵੀ, ਉਹ ਵੀ ਇਹੋ ਗੱਲ ਕਹਿੰਦਾ ਕਿ ਕੋਈ ਗੱਲ ਨਹੀਂ, ਜੇ ਇਹਨਾਂ ਨੇ ਕਹਿਤਾ ਤਾਂ ਅਸੀਂ ਸਿਨੇਮਾ ਦੇ ਅੱਗੇ ਕਰਫਿਊ ਲਾ ਦਿਆਂਗੇ। ਫਿਰ ਜਿਹੜਾ ਗੁਲਾਬ ਚੰਦ ਕਟਾਰੀਆ ਰਾਜਸਥਾਨ ਦਾ ਹੋਮ ਮਿਨਿਸਟਰ, ਉਹ ਕਹਿੰਦਾ ਜੀ ਅਸੀਂ ਸੰਵਿਧਾਨਕ ਬਦਲ ਤਲਾਸ਼ਾਂਗੇ। ਮਤਲਬ ਕਿ ਸੁਪਰੀਮ ਕੋਰਟ ਤੋਂ ਬਚਣ ਲਈ ਅਸੀਂ ਨਵੇਂ ਬਦਲ ਤਲਾਸ਼ਾਂਗੇ, ਮਤਲਬ ਕਿ ਕੋਈ ਹੋਰ ਚੋਰ ਮੋਰੀ ਲੱਭ ਲਵਾਂਗੇ, ਪਰ ਫਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ। ਇੱਧਰ ਅਨਿਲ ਕੁਮਾਰ ਵਿਜ ਜਿਹੜਾ ਹਰਿਆਣੇ ਵਾਲਾ, ਉਹ ਵੀ ਕਹਿੰਦਾ ਪਿਆ, ਉਹ ਕਹਿੰਦਾ ਜੀ ਸਾਡਾ ਤਾਂ ਕਿਸੇ ਨੇ ਪੱਖ ਹੀ ਨਹੀਂ ਸੁਣਿਆ, ਸੁਪਰੀਮ ਕੋਰਟ ਨੇ ਸਾਡਾ ਤਾਂ ਪੱਖ ਹੀ ਨਹੀਂ ਸੁਣਿਆ, ਐਵੇਂ ਚੱਕ ਕੇ ਫੈਸਲਾ ਦੇ ਦਿੱਤਾ ਤੇ ਇਹ ਫੈਸਲਾ ਜਿਹੜਾ ਰਿਵਿਊ ਕਰਨ ਦੇ ਕਾਬਲ ਆ। ਹੁਣ ਤੁਸੀਂ ਜਾ ਕੇ ਤੇ ਨਜ਼ਰਸਾਨੀ ਦੀ ਪਟੀਸ਼ਨ ਪਾ ਲਓ, ਤੁਹਾਨੂੰ ਕਿਹਨੇ ਰੋਕਿਆ। ਪਰ ਆਹ ਜਿਹੜੀਆਂ ਗੱਲਾਂ ਕਹਿਣੀਆਂ ਸੰਵਿਧਾਨਕ ਅਹੁਦਿਆਂ ਤੇ ਬਹਿ ਕੇ ਜੀ ਅਸੀਂ ਨਿਆਂ ਪ੍ਰਬੰਧ ਦਾ ਸਨਮਾਨ ਕਰਦੇ ਹਾਂ, ਪਰ ਇਹ ਗੱਲ ਨਹੀਂ ਬਣੇਗੀ, ਫਿਲਮ ਨਹੀਂ ਅਸੀਂ ਰਿਲੀਜ਼ ਹੋਣ ਦੇਵਾਂਗੇ, ਇਹ ਤਾਂ ਦੋਹਰੀ ਜੀ ਚਾਲ ਚੱਲੀ ਜਾਂਦੀ ਹੈ। ਪਤਾ ਨਹੀਂ ਕੀ ਅੱਗੇ ਹੁਣ ਇਸ ਕਹਾਣੀ ਦਾ ਐਂਡ ਹੋਣਾ। ਪਰ ਬਹਰਹਾਲ ਪੇਚਾ ਕਸੂਤਾ ਫਸ ਗਿਆ। ਪੇਚਾ ਇਸ ਕਰਕੇ ਕਸੂਤਾ ਫਸ ਗਿਆ, ਇੱਕ ਪਾਸੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਫਿਲਮ ਦਿਖਾਉਣੀ ਲੋਕਾਂ ਨੂੰ, ਦੂਜੇ ਪਾਸੇ ਜਿਹੜਾ ਨਿਰਮਾਤਾ ਉਹ ਕਹਿੰਦਾ ਕਿ ਮੈਂ ਫਿਲਮ ਰਿਲੀਜ਼ ਕਰਨੀ ਹੈ। ਤੀਸਰੇ ਪਾਸੇ ਜਿਹੜੇ ਇਹ ਸੰਗਠਨ ਆ
ਉਹ ਕਹਿੰਦੇ ਆ ਕਿ ਅਸੀਂ ਇਸ ਫਿਲਮ ਨੂੰ ਰੋਕਣਾ। ਔਰ ਚੌਥੇ ਪਾਸੇ ਭਾਜਪਾ ਨੂੰ ਰਾਜਪੂਤ ਵੋਟ ਦੀ ਟੇਕ ਆ, ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਇਲੈਕਸ਼ਨ ਆ, ਰਾਜਸਥਾਨ 'ਚ ਵੀ ਇਲੈਕਸ਼ਨ ਆ, ਦੋਵੇਂ ਸਟੇਟ ਹੀ ਮਹੱਤਵਪੂਰਨ ਹੈ, ਦੋਵਾਂ 'ਚ ਹੀ ਰਾਜਪੂਤਾਨਾ ਵੋਟ ਦਾ ਬਹੁਤ ਵੱਡਾ ਵਰਚਸਵ ਹੈ। ਤਾਂ ਇਹ ਕਸੂਤੇ ਫਸ ਗਏ ਆ ਹੁਣ, ਨਾ ਤੇ ਉਧਰ ਤੇ ਨਾ ਉਧਰ। ਖੁੱਲੇ ਤੌਰ ਤੇ ਨਾ ਤੇ ਇਹ ਰਾਜਪੂਤਾਂ ਵੱਲ ਤੁਰਦੇ ਪਏ ਆ, ਪਰ ਨਾ ਹੀ ਇਹ ਇਸ ਪਾਸੇ ਆਉਂਦੇ ਪਏ ਕਿ ਇਹ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਨੂੰ ਰੋਕਿਆ ਜਾਵੇ। ਮਤਲਬ ਕਿ 2-4 ਬੰਦੇ ਉਹਨਾਂ ਦੇ ਹੱਕ 'ਚ ਬੋਲ ਪੈਂਦੇ, 2-4 ਕਹਿ ਦਿੰਦੇ ਆ ਬੇਸ਼ਰਮੀ ਜੀ ਨਾਲ, ਇਹ ਅਸੀਂ ਕਾਨੂੰਨ ਦਾ ਬੜਾ ਸਨਮਾਨ ਕਰਦੇ ਹਾਂ। ਸੋ ਕਾਨੂੰਨ ਦਾ ਸਨਮਾਨ ਨਹੀਂ, ਇੱਥੇ ਰੱਜ ਕੇ ਕਾਨੂੰਨ ਦਾ ਅਪਮਾਨ ਹੋ ਰਿਹਾ। ਪਰ ਮੈਂ ਸਮਝਦਾ ਕਿ ਇਹ ਜਿਹੜੇ ਹਾਲਾਤ ਬਣਦੇ ਪਏ ਆ, ਔਰ ਇਹਨਾਂ ਹਾਲਾਤਾਂ ਪਿੱਛੇ ਜਿਸ ਤਰੀਕੇ ਨਾਲ ਜਨਤਾ ਜਿਹੜੀ ਉਗਰ ਹੁੰਦੀ ਆ, ਉਹ ਪਰਪੱਕਤਾ ਦੇ ਨਾਲ ਹੀ ਦੂਰ ਕੀਤੀ ਜਾ ਸਕਦੀ ਹੈ। ਜੋ ਵੀ ਇੱਥੇ ਹਾਲਾਤ ਸਾਜੀ ਬਣਦੀ ਹੈ ਨਾ, ਇਹ ਸਭ ਕੁਛ ਪਰਪੱਕਤਾ ਨਾਲ ਹੀ ਠੀਕ ਹੋਏਗੀ। ਹੋਰ ਕੋਈ ਮੈਨੂੰ ਨਹੀਂ ਲੱਗਦਾ ਕਿ ਜਾਦੂ ਦੀ ਛੜੀ ਘੁੰਮੇਗੀ, ਸਭ ਕੁਛ ਠੀਕ ਹੋ ਜਾਏਗਾ। ਔਰ ਪਰਪੱਕਤਾ ਦੀ ਗੱਲ ਜਿਹੜੀ ਹੈ ਉਹ ਇਹ ਆ ਕਿ ਦੇਖੋ 1996 ਚ ਜਦੋਂ ਫਾਇਰ ਫਿਲਮ ਆਈ ਸੀਗੀ ਸਮਲਿੰਗੀ ਰਿਸ਼ਤਿਆਂ ਤਾਂ ਭੁਚਾਲ ਆ ਗਿਆ ਸੀਗਾ, ਔਰ 2016 ਚ ਉਹ ਔਰਤਾਂ ਦੇ ਰਿਸ਼ਤਿਆਂ ਤੇ ਸੀ, ਸਮਲਿੰਗੀ ਰਿਸ਼ਤਿਆਂ ਤੇ ਸੀ। ਤਾਂ ਉਹ 2016 ਚ ਇੱਕ ਫਿਰ ਫਿਲਮ ਆਈ ਆ ਅਲੀਗੜ੍ਹ, ਔਰ ਉਹਦੇ ਚ ਮਨੋਜ ਵਾਜਪਾਈ ਨੇ ਐਕਟਿੰਗ ਕੀਤੀ ਹੈ, ਉਹ ਗੇ ਸੰਬੰਧਾਂ ਤੇ ਆ, ਤਾਂ ਉੱਥੇ ਕੋਈ ਨਹੀਂ ਬੋਲਿਆ। ਮਤਲਬ ਕਿ 20 ਸਾਲ ਬਾਅਦ ਆ ਕੇ ਸਮਾਜ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਸਮਝ ਚੁੱਕਾ ਸੀ, ਪਰਪੱਕਤਾ ਆ ਚੁੱਕੀ ਸੀ। ਪਰ ਬਹਰਹਾਲ ਪਰਪੱਕਤਾ ਜਿਨ੍ਹਾਂ ਨੇ ਲਿਆਉਣੀ ਆ ਉਹ ਇਹ ਸੋਚ ਕੇ ਚੱਲਦੇ ਆ, ਜਿਵੇਂ ਅਦਬ ਗੌਡ ਵੀ ਕਹਿੰਦਾ ਸੀਗਾ कि आंख पर पट्टी रहे और अकल पर ताला रहे, अपने शाहे वक्त का यूं मर्तबाला रहे, देखने को दे उन्हें अल्लाह कंप्यूटर की आंख, सोचने को कोई बाबा बाल्टी वाला रहे। ਸੋ ਇਹ ਜਿਹੜੇ ਲੋਕ ਆ ਨਾ ਇਹੀ ਸੋਚ ਕੇ ਚੱਲਦੇ ਪਏ ਕਿ ਇਹਨਾਂ 'ਚ ਪਰਪੱਕਤਾ ਨਾ ਆਵੇ। ਜੇ ਪਰਪੱਕਤਾ ਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਰੌਲੇ ਸੁਲਟ ਸਕਦੇ ਆ। ਮਸਲਾ ਸਿਰਫ ਰਾਜਨੀਤੀ ਦਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਆਖਿਰਕਾਰ ਰਾਣਾ ਗੁਰਜੀਤ ਦਾ ਅਸਤੀਫਾ ਪ੍ਰਵਾਨ ਹੋਇਆ। ਇਸ ਅਸਤੀਫੇ ਨੇ ਬਹੁਤ ਲੰਮੀ ਚੌੜੀ ਮੈਂ ਕਹੂੰਗਾ ਡੰਡੀ ਦੀ ਵਾਟ ਤੈਅ ਕੀਤੀ ਆ, ਤੇ ਅਖੀਰ ਅੱਜ ਅਸਤੀਫਾ ਪ੍ਰਵਾਨ ਹੋ ਗਿਆ। ਔਰ ਸਾਰਾ ਪੰਜਾਬ ਇਹਦੇ ਤੇ ਬਹੁਤ ਖੁਸ਼ ਹੋ ਰਿਹਾ ਕਿ ਅਸਤੀਫਾ ਹੋ ਗਿਆ, ਅਸਤੀਫਾ ਹੋ ਗਿਆ। ਸਾਰੇ ਪੰਜਾਬ ਦੀ ਰੁਚੀ ਸੀ ਇਸ ਮਾਮਲੇ 'ਚ। ਹੁਣ ਇਹਨੂੰ ਅੱਡੋ ਅੱਡ ਤਰੀਕੇ ਨਾਲ ਲੈ ਰਿਹਾ ਕੋਈ। ਕਾਂਗਰਸੀ ਕਹਿੰਦੇ ਆ ਕਿ ਦੇਖੋ ਸਾਡੇ ਜਿੰਨੀ ਨੈਤਿਕਤਾ ਹੈ ਨਹੀਂ ਕਿਸੇ 'ਚ, ਅਸੀਂ ਨੈਤਿਕਤਾ ਦੇ ਤਕਾਜ਼ੇ ਤੇ ਇਹ ਅਸਤੀਫਾ ਦਿੱਤਾ, ਉਹਨਾਂ ਦੀ ਨੈਤਿਕਤਾ ਦੇ ਬਲਿਹਾਰੇ ਜਾਈਏ ਵੈਸੇ। ਖੈਰ, ਤਾਂ ਦੂਸਰੇ ਪਾਸੇ ਭਾਜਪਾ ਵਾਲੇ ਕਹਿੰਦੇ ਜੇ ਅਸੀਂ ਨਾ ਹੁੰਦੇ ਤੇ ਅਸਤੀਫਾ ਹੋਣਾ ਹੀ ਨਹੀਂ ਸੀ। ਤੀਜੇ ਪਾਸੇ ਅਕਾਲੀ ਕਹਿੰਦੇ ਆ ਕਿ ਅਕਾਲੀ ਦਲ ਦੇ ਮੋਰਚਿਆਂ ਦੇ ਸਦਕਾ ਹੀ ਮੋਰਚਾ ਫਤਿਹ ਹੋਇਆ। ਉਧਰ ਚੌਥੇ ਪਾਸੇ ਅੱਜ ਵੈਸੇ ਬਹੁਤ ਵੱਡਾ ਇੱਕ ਮੈਚ ਵੀ ਪੈ ਗਿਆ ਇਹਨਾਂ 'ਚ, ਰਾਣਾ ਗੁਰਜੀਤ ਤੇ ਸੁਖਪਾਲ ਸਿੰਘ ਖਹਿਰਾ ਦੇ ਦਰਮਿਆਨ। ਮੈਚ ਤੇ ਇਹਨਾਂ ਦਾ ਪਹਿਲਾਂ ਹੀ ਪਿਆ ਹੋਇਆ। ਜੀ ਅੱਜ ਇਹ ਬਹੁਤ ਦੋਨੇ ਹੀ ਨਾ ਜਿੱਦਾਂ ਗਰੂਰ ਦੇ ਵਿੱਚ, ਜੋਸ਼ ਦੇ ਵਿੱਚ ਇੱਕ ਦੂਜੇ ਤੇ ਸ਼ਬਦੀ ਹਮਲੇ ਕਰਦੇ ਰਹੇ। ਰਾਣਾ ਗੁਰਜੀਤ ਨੇ ਇਹਨੂੰ ਵੰਗਾਰ ਲਿਆ, ਕਹਿੰਦਾ ਲੈ ਵੀ ਮਿੱਤਰਾ ਮੈਂ ਤਾਂ ਦੇਤਾ ਅਸਤੀਫਾ ਤੇ ਹੁਣ ਮੈਂ ਤੇਰੇ ਜੋਗਾ ਹੀ ਆ। ਕਹਿੰਦਾ ਅੱਗੇ ਤਾਂ ਮੈਂ ਰੁਤਬੇ 'ਚ ਤੇਰੇ ਤੋਂ ਵੱਡਾ ਸਾਂ, ਮੈਂ ਮੰਤਰੀ ਸੀ, ਕੈਬਨਿਟ ਮੰਤਰੀ ਸੀ, ਹੁਣ ਮੈਂ ਆ ਗਿਆ ਬਰੋਬਰ ਤੇ ਭੱਜ ਹੁਣ ਜਿੱਥੇ ਤੂੰ ਭੱਜਣਾ, ਤੈਨੂੰ ਹੁਣ ਤੂੰ ਭਲੱਖ 'ਚ ਭੱਜ ਨਾ ਜਾਵੀਂ। ਤੇ ਉਹ ਕਹਿੰਦਾ ਕਿ ਰਾਣੇ ਨੇ ਤੇ ਰਾਣਾ ਹੀ ਰਹਿਣਾ। ਤੇ ਉਹ ਜਿਹੜਾ ਅੱਗੋਂ ਸੁਖਪਾਲ ਖਹਿਰਾ ਉਹ ਕਹਿੰਦਾ ਰਾਣਾ ਹੁਣ ਰਾਣਾ ਨਹੀਂ, ਰਾਣਾ ਤੇ ਕਾਣਾ ਹੋ ਗਿਆ, ਰਾਣਾ ਕਾਹਦਾ ਰਾਣਾ। ਸੋ ਇਸ ਤਰ੍ਹਾਂ ਕਰਕੇ ਦੋਵੇਂ ਬਹੁਤ ਜ਼ਿਆਦਾ ਤਰੱਕੀ 'ਚ ਸੀਗੇ ਅੱਜ, ਔਰ ਦੋਵੇਂ ਥਾਪੀਆਂ ਮਾਰਦੇ ਪਏ, ਇੱਕ ਦੂਜੇ ਨੂੰ ਵੰਗਾਰਦੇ ਪਏ ਆ। ਸੋ ਅਸਤੀਫਾ ਹੋ ਗਿਆ। ਪਰ ਅਸਤੀਫੇ ਦਾ ਜਿਹੜਾ ਸੱਚ ਆ ਉਹ ਇਹੋ ਹੀ ਆ ਕਿ ਇਹ ਅਸਤੀਫਾ ਜਿਹੜਾ ਉਹ ਰਾਹੁਲ ਗਾਂਧੀ ਦੀ ਕਿਚਨ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਹੀ ਲਿਆ ਗਿਆ। ਕਿਉਂਕਿ ਇਹਨਾਂ ਨੇ ਆ ਦੇਖੋ ਹੁਣ ਅੱਜ ਵੀ 3 ਸਟੇਟਾਂ ਦੇ ਵਿੱਚ ਇਲੈਕਸ਼ਨ ਦਾ ਐਲਾਨ ਹੋਇਆ, ਉਹਨਾਂ ਵਿੱਚੋਂ ਇੱਕ ਸਟੇਟ ਇਹੋ ਜਿਹੀ ਆ ਜਿਹਦੇ 'ਚ ਕਾਂਗਰਸ ਦੀ ਸਰਕਾਰ ਆਲਰੇਡੀ ਚੱਲਦੀ ਪਈ ਆ। ਉਹਨਾਂ ਰਾਜਾਂ ਦਾ ਇਲੈਕਸ਼ਨ ਜਾਂ ਅੱਗੇ ਰਾਜਸਥਾਨ 'ਚ ਜਾਣਾ ਜਾਂ ਕਿਤੇ ਵੀ ਜਾਣਾ ਇਹਨਾਂ ਨੇ ਇਲੈਕਸ਼ਨ ਲੜਨ, ਤਾਂ ਪੰਜਾਬ ਦੀ ਉਦਾਹਰਨ ਲੈ ਕੇ ਨਾਲ ਚੱਲਣਾ ਇਹਨਾਂ ਨੇ। ਦੇਖੋ ਜੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਉੱਥੇ, ਦੇਖੋ ਜੀ ਕੈਪਟਨ ਸਾਹਿਬ ਨੇ ਆਹ ਕਰ ਦਿੱਤਾ, ਦੇਖੋ ਜੀ ਕੈਪਟਨ ਸਾਹਿਬ ਨੇ ਉਹ ਕਰ ਦਿੱਤਾ। ਤਾਂ ਜੇ ਵਿੱਚ ਇਹਨਾਂ ਸਾਰੇ ਕਰਤਿਆਂ ਧਰਤਿਆਂ 'ਚ ਰਾਣਾ ਸਾਹਿਬ ਵਰਗੇ ਬੰਦੇ ਬੈਠੇ ਹੋਣਗੇ ਤੇ ਫਿਰ ਕੀਤੀ ਕਰਾਈ ਜਾਂ ਰਿਧੀ ਰਿਧਾਈ ਖੀਰ ਦੇ ਵਿੱਚ ਖੇਤ ਧੂੜ ਵਾਲੀ ਗੱਲ ਹੋ ਜਾਏਗੀ। ਸੋ ਇਹ ਕੰਮ ਹੋਣਾ ਹੀ ਹੋਣਾ ਸੀਗਾ। ਸੋ ਇਹਨੂੰ ਥੋੜਾ ਜਿਹਾ ਆਪਾਂ ਵੀ ਕਹਿ ਸਕਦੇ ਕਿ ਮੀਡੀਆ ਦਾ ਵੀ ਦਬਾਅ ਸੀ, ਆਪੋਜੀਸ਼ਨ ਦਾ ਵੀ ਦਬਾਅ ਸੀਗਾ, ਅੰਦਰ ਖਾਤੇ ਦਾ ਵੀ ਇੱਕ ਦਬਾਅ ਸੀਗਾ। ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੋ ਗਿਆ। ਪਰ ਗੱਲ ਤੇ ਇਹ ਹੈ ਨਾ ਕਿ ਉਹ ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ
ਭੁੱਖਾ ਜੱਟ ਮੂਲੀ ਖਾਏ ਤੇ ਮੂਲੀ ਭੁੱਖ ਵਧੇਰੀ ਲਾਏ। ਇਹ ਅਸਤੀਫਾ ਆਉਣ ਤੋਂ ਬਾਅਦ ਵੀ ਕਾਂਗਰਸ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆਉਂਦੀਆਂ। ਲੋਕ ਮੂੰਹ ਕਹਿੰਦੇ ਪਏ ਆ ਕਿ ਦੇਖੋ ਹੁਣ ਤੁਹਾਡੇ ਕਮਿਸ਼ਨ ਦੀ ਕਲੀਨ ਚਿੱਟ ਕਿੱਧਰ ਗਈ ਆ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਲੀਨ ਚਿੱਟ ਕਿੱਧਰ ਗਈ ਆ। ਜੇ ਇਹ ਕਲੀਨ ਸੀ ਬੰਦਾ ਤੇ ਫਿਰ ਹੁਣ ਤੁਸੀਂ ਅਸਤੀਫਾ ਲੈ ਕੇ ਇਹਨੂੰ ਮਲੀਨ ਕਿਉਂ ਕਰ ਦਿੱਤਾ। ਕਾਂਗਰਸ ਹਾਲੇ ਵੀ ਸਵਾਲਾਂ ਦੇ ਘੇਰੇ 'ਚ ਹੈ, ਕਿਉਂਕਿ ਇੱਕ ਵਕਤ ਕੱਲ੍ਹ ਡਿੱਗ ਪਈ ਸੀ ਇਹਨਾਂ ਦੀ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਉਹਨਾਂ ਨੇ ਹਾਈਕੋਰਟ ਵਾਲਿਆਂ ਨੇ ਗੈਰ ਸੰਵਿਧਾਨਕ ਕਰਾਰ ਦਿੱਤਾ ਸੀਗਾ। ਇੱਕ ਅੱਜ ਰੌਲਾ ਪੈ ਗਿਆ। ਤੀਸਰਾ ਹੁਣ ਕਮਿਸ਼ਨ ਦੀਆਂ ਨਿਯੁਕਤੀਆਂ ਨੂੰ ਲੈ ਕੇ ਵੀ ਇਹਨਾਂ ਦੀ ਭੰਡੀ ਹੋਣ ਡਈ ਆ ਕਿ ਇੱਕ ਸੱਜਣ ਇਹੋ ਜਿਹਾ ਵੀ ਸੂਚਨਾ ਕਮਿਸ਼ਨਰ ਲੱਗਣ ਜਾ ਰਿਹਾ ਜਿਹਦੀ ਸਿਰਫ ਇੱਕੋ ਇੱਕ ਪ੍ਰਾਪਤੀ ਹੈ ਕਿ ਉਹਨੇ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਕਿਤਾਬ ਬੜੀ ਲਿਖਵੀਂ ਪੋਸ਼ਵੀਂ ਲਿਖੀ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਕਹਾਣੀਆਂ ਨੇ ਉਹ ਕਾਂਗਰਸ ਲਈ ਹਾਲੇ ਵੀ ਸਵਾਲ ਬਹੁਤ ਜ਼ਿਆਦਾ ਵਧਾ ਰਹੀਆਂ। ਤਾਂ ਦੂਜੇ ਪਾਸੇ ਜਿਵੇਂ ਹੁਣ ਇੱਕ ਕ੍ਰੈਡਿਟ ਲੈਣ ਦੀ ਦੌੜ ਲੱਗਦੀ ਆ ਤਾਂ ਉਹਦਾ ਕ੍ਰੈਡਿਟ ਲੈਣ ਦੀ ਦੌੜ ਵੱਖਰੇ ਕਿਸਮ ਦੀ ਆ। ਉਹਦੇ ਚ ਸਾਰੇ ਹੀ ਆ, ਅਕਾਲੀ ਕਾਂਗਰਸੀ ਔਰ ਕਈ ਮੇਰੇ ਵਰਗੇ ਫੇਸਬੁੱਕ ਤੇ ਬੈਠੇ ਵੀ ਕਹੀ ਜਾਂਦੇ ਕਿ ਜੇ ਅਸੀਂ ਨਾ ਹੁੰਦੇ ਤੇ ਸ਼ਾਇਦ ਅਸਤੀਫਾ ਹੋਣਾ ਹੀ ਨਹੀਂ ਸੀਗਾ। ਉਹ ਇਹ ਜਿਹੜੇ ਪੋਲੀਟੀਕਲ ਬੰਦੇ ਆ ਖਾਸ ਤੌਰ ਤੇ ਇਹਨਾਂ ਚਾਰਾਂ ਤਨਜ਼ੀਮਾਂ ਦੇ ਜਿਹੜੇ ਬੰਦੇ ਆ ਉਹਨਾਂ ਦਾ ਹਾਲ ਉਹ ਆ ਜਿਵੇਂ ਕਹਿੰਦੇ ਹੁੰਦੇ ਨਾ ਕਿ ਅਚਾਰੋਂ ਵੱਡੇ ਨਾਨਕੇ ਡਕਾਰੋਂ ਵੱਡੇ ਅਸੀਂ। ਉਹ ਜਦੋਂ ਆਪਦੇ ਬੰਦਿਆਂ ਦੀ ਗੱਲ ਆਉਂਦੀ ਆ ਉਦੋਂ ਕਹਿ ਦਿੰਦੇ ਆ ਕਿ ਨਹੀਂ ਜੀ ਅਚਾਰੋਂ ਤੇ ਦੂਸਰੇ ਵੱਡੇ ਆ, ਤੇ ਜਦੋਂ ਦੂਜਿਆਂ ਦੀ ਗੱਲ ਆਉਂਦੀ ਹੈ ਕਹਿੰਦੇ ਡਕਾਰੋਂ ਅਸੀਂ ਵੱਡੇ ਆ। ਸੋ ਕਹਾਣੀ ਇਹੋ ਜਿਹੀ ਬਣੀ ਪਈ ਹੈ। ਪਰ ਫਿਰ ਵੀ ਅਸਤੀਫਾ ਆ ਗਿਆ। ਇਸ ਅਸਤੀਫੇ ਤੇ ਗਾਂ ਅੱਗੇ ਕਿੰਨੇ ਕੁ ਲਤੀਫੇ ਚੱਲਦੇ ਆ, ਕਿੰਨੇ ਕੁ ਵਾਰ ਹੁੰਦੇ ਆ, ਕਿੰਨੀਆਂ ਕੁ ਵਾਰਾਂ ਦੀਆਂ ਰੋਕਾਂ ਹੁੰਦੀਆਂ, ਸਮਾਂ ਨਾਲ ਦੀ ਨਾਲ ਤੈਅ ਕੀਤੀ ਚੱਲੇਗਾ। ਜੀ ਜੀ। ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ 49 ਵਸਤੂਆਂ ਦੇ GST 'ਚ ਕਟੌਤੀ, 29 ਵਸਤੂਆਂ GST ਫ੍ਰੀ। ਦੇਖੋ ਦੇਸ਼ ਨਾ ਬਦਲਾਵਾਂ ਦੇ ਬਦਲਾਂ 'ਚ ਅਟਕੇਲੀਆਂ ਲਾਉਂਦਾ ਪਿਆ। ਕਦੇ ਨੋਟਬੰਦੀ ਦੇ ਬਦਲਾ, ਕਦੇ ਫਿਰ ਆ ਗਿਆ ਜੀ GST, ਫਿਰ ਉਹਦੇ ਬਦਲਾ ਵਿੱਚ ਆਧਾਰ ਕਾਰਡ ਆ ਗਿਆ, ਆਧਾਰ ਕਾਰਡ ਦੇ ਬਦਲਾ, ਯਾਨੀ ਬਦਲਾ ਹੀ ਬਦਲਾ ਦੇ ਬਦਲਾਂ 'ਚ ਇਹ ਦੇਸ਼ ਹੈ ਜਿਹੜਾ ਕਲਾਬਾਜ਼ੀਆਂ ਲਾ ਰਿਹਾ। ਪਰ ਇਸ ਦੁਬਿਧਾ ਤੇ ਇਸ ਦੁੱਖ ਦੇ ਮੌਕੇ 'ਚੋਂ ਵੀ ਲੋਕ ਮਜ਼ੇ ਲੱਭਣੋਂ ਨਹੀਂ ਰਹਿੰਦੇ ਜੀ। ਉਹ ਕੱਲ ਇੱਕ ਮਿੱਤਰ ਨੇ ਆਪਣੇ ਨੂੰ ਸੁਨੇਹਾ ਭੇਜਿਆ, ਕਹਿੰਦਾ ਸਵੇਰੇ ਸਵੇਰੇ ਕਿ ਕਹਿੰਦਾ 72% ਦੀ ਗੁੱਡ ਮਾਰਨਿੰਗ ਮਨਜ਼ੂਰ ਕਰੀ, 28% ਦੀ ਮੈਂ GST ਕੱਟ ਲਈ ਆ। ਕੁਝ ਚੁਟਕਲੇ ਵੀ ਬਣਦੇ ਪਏ ਆ ਔਰ ਇਹ ਚੁਟਕਲਾ ਪਾਇਆ ਪਿਆ ਸੀ। ਉਹ ਕਹਿੰਦਾ ਜੀ ਕਿ 500 ਕੁੜੀਆਂ ਹੀ ਕੋਮਾ 'ਚ ਚਲੇ ਗਈਆਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ GST ਦਾ ਅਸਲੀ ਮਤਲਬ ਹੈ ਗਰਲ ਸੈਲਫੀ ਟੈਕਸ, ਕਿ ਸੈਲਫੀ ਦੇ ਵੀ ਟੈਕਸ ਲੱਗਣ ਜਾ ਰਿਹਾ। ਸੋ ਇਸ ਤਰ੍ਹਾਂ ਦੀਆਂ ਲੋਕੀ ਮਜ਼ਾਹੀਆਂ ਗੱਲਾਂ ਵੀ ਕਰੀ ਜਾਂਦੇ ਆ। ਪਰ ਇਹ ਬਦਲਾਅ ਨਿਰੰਤਰ ਜਾਰੀ ਆ, ਨਿਰੰਤਰ ਬਦਲਾਅ ਹੋ ਰਿਹਾ ਔਰ ਹੋਣੇ ਵੀ ਚਾਹੀਦੇ ਆ। ਇਹਨੂੰ ਜਿੰਨੀ ਜਲਦੀ ਸਰਲ ਹੁੰਦਾ ਇਹਨੂੰ ਕਰ ਦੇਣਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਹਾਲ ਦੀ ਘੜੀ ਨਰਿੰਦਰ ਮੋਦੀ ਦੀ ਜਿੰਨੀ ਟਰਮ ਬਚਦੀ ਆ ਜਾਰੀ ਤਾਂ ਇਹ ਬਦਲਾਵਾਂ 'ਚ ਹੀ ਲੰਘ ਜਾਣੀ ਹੈ। ਮਤਲਬ ਕਿ ਬਦਲਾਅ ਜਿਹੜਾ ਚਾਹੀਦਾ ਸੀਗਾ ਸਾਨੂੰ, ਨੌਕਰੀਆਂ ਵਾਲਾ, ਭੁੱਖਮਰੀ ਘੱਟ ਕਰਨ ਵਾਲਾ, ਗਰੀਬੀ ਘੱਟ ਕਰਨ ਵਾਲਾ, ਬਿਮਾਰੀਆਂ ਘੱਟ ਕਰਨ ਵਾਲਾ, ਉਹ ਬਦਲਾਅ ਬੇਸ਼ੱਕ ਸਾਨੂੰ ਨਾ ਵੇਖਣ ਨੂੰ ਮਿਲੇ। ਪਰ ਆ ਜਿਹੜੀਆਂ 3-4 ਚੀਜ਼ਾਂ ਨਾ ਇਹ ਬਦਲਾਵਾਂ 'ਚ ਹੀ ਇਹ ਸਰਕਾਰ ਮੈਨੂੰ ਲੱਗਦਾ ਬਦਲ ਜਾਣੀ ਹੈ। ਜਿਹੜਾ ਸਾਲ ਸਵਾ ਸਾਲ ਇਹਨਾਂ ਦਾ ਰਹਿ ਗਿਆ। ਹੁਣ ਇਹਨਾਂ ਨੇ 49 ਆਈਟਮਾਂ ਜਿਹੜੀਆਂ ਉਹ ਕਟੌਤੀ ਕਰਕੇ ਦੂਸਰੀ ਸਲੈਬ 'ਚ ਲੈਂਦੀ ਹੈ। ਮਸਲਨ ਕੋਈ 12 'ਚ ਲੈਂਦੀ ਹੈ, ਕੋਈ 5 'ਚ। 49 ਵਸਤੂਆਂ ਆਏ ਨੇ ਤਾਂ 29 ਵਸਤੂਆਂ ਇਹੋ ਜਿਹੀਆਂ ਜਿਨ੍ਹਾਂ ਨੂੰ GST ਤੋਂ ਰਹਿਤ ਕਰ ਦਿੱਤਾ ਗਿਆ, ਮਤਲਬ ਕਿ ਮੁਕਤ ਕਰ ਦਿੱਤਾ ਗਿਆ, ਫ੍ਰੀ ਕਰ ਦਿੱਤਾ ਗਿਆ। ਔਰ ਉਹ 29 ਜ਼ਿਆਦਾਤਰ ਹੈਂਡੀਕ੍ਰਾਫਟ, ਮਤਲਬ ਕਿ ਜੋ ਹੱਥ ਦਸਤੀ ਨਾਲ ਬਣੀਆਂ ਚੀਜ਼ਾਂ ਹੁੰਦੀਆਂ, ਜਿੱਦਾਂ ਲਾ ਲਓ ਆਪਣੇ ਕਈ ਪਿੰਡਾਂ 'ਚ ਖੇਸ ਉਣਦੇ ਆ ਨਾ, ਇਹ ਚੀਜ਼ਾਂ ਵਗੈਰਾ, ਜਾਂ ਜਿਹੜੀਆਂ ਹੋਰ ਕਢਾਈ ਦਾ ਕੰਮ ਕਰਦੇ ਲੋਕ, ਤਾਂ ਇਹਨਾਂ ਚੀਜ਼ਾਂ ਤੇ ਜਿਹੜੀ GST ਆ ਉਹ ਬਿਲਕੁਲ ਖਤਮ ਕਰ ਦਿੱਤੀ ਗਈ ਆ। ਤਾਂ ਜਿਹੜੀਆਂ 49 ਹੋਰ ਆਈਟਮਾਂ ਉਹਨਾਂ ਨੂੰ ਜਿੱਦਾਂ ਕੋਈ 18 ਦੀ ਸਲੈਬ 'ਚ ਸੀਗੀ ਉਹਨੂੰ ਕਰਕੇ 12 'ਚ ਲੈ ਆਉਂਦਾ ਜਾਂ 5 'ਚ ਲੈ ਆਉਂਦਾ, ਜੋ 28 'ਚ ਸੀ ਉਹਨੂੰ ਕਰਕੇ 12 'ਚ ਲੈ ਆਉਂਦਾ ਜਾਂ 5 'ਚ ਲੈ ਆਉਂਦਾ। ਏਦਾਂ ਇਹਨਾਂ ਨੇ 49 ਵਸਤੂਆਂ ਦੀ GST ਸਲੈਬ ਜਿਹੜੀ ਉਹ ਬਦਲ ਦਿੱਤੀ ਆ। ਤਾਂ ਇੱਕ ਚੀਜ਼ ਜਿਹੜੀ ਹੁਣ ਤੁਸੀਂ ਦੇਖੋਗੇ ਉਹ ਇਹ ਆ ਕਿ ਪਹਿਲੀ ਜਿਹੜੀ ਇਹਨਾਂ ਦੀ GST ਕਲੈਕਸ਼ਨ ਸੀਗੀ ਉਹ ਸੀਗੀ 91,000 ਕਰੋੜ ਦੀ, ਜਿਹੜੀ ਘਟ ਕੇ ਮੁੜ ਕੇ ਮੇਰੇ ਖਿਆਲ ਦੇ ਨਾਲ 80-82,000 ਕਰੋੜ ਦੀ ਰਹਿ ਗਈ। ਕਿ ਉਦੋਂ ਵੀ ਇੱਕ ਸਲੈਬ ਜਿਹੜੀ ਇਹਨਾਂ ਨੇ ਬਦਲੀ ਸੀ। ਕੁਛ ਵਸਤੂਆਂ ਜਿਹੜੀਆਂ ਸੀ ਮੇਰੇ ਖਿਆਲ ਦੇ ਨਾਲ 20-22 ਵਸਤੂਆਂ ਸੀ ਜਿਹੜੀਆਂ ਇਹਨਾਂ ਨੇ ਥੱਲੇ ਲਿਆਂਦੀਆਂ ਸੀ, ਤਾਂ ਉਦੋਂ ਹੀ ਝਟਕਾ ਏਡਾ ਵੱਡਾ ਲੱਗ ਗਿਆ ਸੀਗਾ। ਤਾਂ ਹੁਣ ਫੇਰ 49 ਵਸਤੂਆਂ ਦਾ ਜਿਹੜਾ ਇੱਧਰ ਫੇਰ ਬਦਲ ਹੋਇਆ ਔਰ 29 ਹੈਂਡੀਕ੍ਰਾਫਟ ਆਈਟਮ ਜਿਹੜੀਆਂ ਨੇ
ਉਹ GST ਤੋਂ ਬਾਹਰ ਹੋਈਆਂ। ਤਾਂ ਇਹਦਾ ਮਤਲਬ ਹੈ ਕਿ GST ਕਲੈਕਸ਼ਨ ਜਿਹੜੀ ਹੈ ਉਹ ਹੋਰ ਘਟਣ ਜਾ ਰਹੀ ਹੈ, ਉਹ ਹੋਰ ਘਟੇਗੀ। ਤਾਂ ਇਹ ਇੱਕ ਬਹੁਤ ਵੱਡਾ ਚੈਲੰਜ ਰਹੇਗਾ ਕਿ ਜਿਹੜਾ GST ਦਾ ਇਹ ਕਲੈਕਸ਼ਨ ਦਾ ਘੱਟ ਹੈ ਕਿੱਦਾਂ ਪੂਰਾ ਕੀਤਾ ਜਾਊਗਾ, ਔਰ ਰਾਜਾਂ ਨੂੰ ਉਸ ਸੂਰਤ ਦੇ ਵਿੱਚ ਪੈਸਾ ਕਿੱਦਾਂ ਪੂਰਾ ਦੇਣਗੇ, ਕਿਉਂਕਿ ਇਹਨਾਂ ਨੇ ਰਾਜਾਂ ਨਾਲ ਕਮਿਟਮੈਂਟ ਕੀਤੀ ਹੋਈ ਹੈ ਕਿ ਤੁਹਾਨੂੰ ਅਸੀਂ ਪੂਰਾ ਪੈਸਾ ਦੇਵਾਂਗੇ ਜਿੰਨਾ ਵੀ ਤੁਹਾਡਾ ਘਾਟਾ ਹੋਏਗਾ। ਤਾਂ ਇਹ ਕਿਵੇਂ ਪੂਰਾ ਕਰਨਗੇ, ਇਹ ਇੱਕ ਚੈਲੰਜ ਰਹੇਗਾ। ਔਰ ਦੂਜੀ ਚੀਜ਼, ਦੋ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਸਨ, ਇੱਕ ਰੀਅਲ ਅਸਟੇਟ GST ਦੇ ਦਾਇਰੇ 'ਚ ਉਹ ਆਏਗੀ, ਇੱਕ ਪੈਟਰੋਲੀਅਮ ਉਤਪਾਦ। ਤਾਂ ਇਹ ਦੋਵੇਂ ਚੀਜ਼ਾਂ ਇਹਨਾਂ ਨੇ ਐਤਕੀ ਨਹੀਂ ਵਿਚਾਰੀਆਂ। ਹਾਲਾਂਕਿ ਪੈਟਰੋਲ ਔਰ ਰੀਅਲ ਅਸਟੇਟ ਦਾ ਜਿਹੜਾ ਮਾਮਲਾ ਇਹਨਾਂ ਨੇ ਹੁਣ ਦੂਸਰੀ ਜਿਹੜੀ ਇਹਨਾਂ ਦੀ ਮੀਟਿੰਗ ਹੋਏਗੀ ਮੇਰੇ ਖਿਆਲ ਦੇ ਨਾਲ ਜਨਵਰੀ ਦੇ ਅੰਤ 'ਚ ਉਹ ਮੀਟਿੰਗ ਇਹਨਾਂ ਨੇ ਰੱਖੀ ਆ। ਤਾਂ ਉਸ ਮੀਟਿੰਗ 'ਚ ਕਹਿੰਦੇ ਆ ਕਿ ਇਹ ਦੋ ਜਿਹੜੇ ਵੱਡੇ ਖੇਤਰ ਆ, ਵੱਡੇ ਸੈਕਟਰ ਆ, ਇਹ ਵਿਚਾਰੇ ਜਾ ਸਕਦੇ ਆ। ਸੋ ਜਦੋਂ ਤੱਕ ਪੈਟਰੋਲ, ਡੀਜ਼ਲ, ਰੀਅਲ ਅਸਟੇਟ ਜਾਂ ਅਲਕੋਹਲ ਬਾਹਰ ਆ, ਉਦੋਂ ਤੱਕ GST ਦਾ ਵੈਸੇ ਵੀ ਜਿਹੜਾ ਇਹਦਾ ਆਪਾਂ ਕਹਿ ਸਕਦੇ ਕਿ ਸਿਧਾਂਤਕ ਫਾਰਮੂਲਾ ਉਹ ਅੱਧਾ ਅਧੂਰਾ ਜਿਹਾ। ਪਰ ਸਭ ਤੋਂ ਵੱਡੀ ਗੱਲ ਆ ਕਿ ਆਮ ਲੋਕਾਂ ਲਈ ਪੈਟਰੋਲ, ਡੀਜ਼ਲ ਜਿਸ ਤਰ੍ਹਾਂ ਅੱਜ ਜੇ ਖਤਰਾ ਬਣਿਆ ਪਿਆ, ਉਸ ਸੂਰਤ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਇਹਦੇ ਤੇ ਫੈਸਲਾ ਕੋਈ ਲਿਆ ਜਾਂਦਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੰਸਦ ਮੈਂਬਰ ਨੂੰ ਹਸਪਤਾਲ 'ਚ ਦੇਖ ਕੇ ਡਾਕਟਰਾਂ ਦੇ ਹੋਸ਼ ਉੱਡੇ। ਦੇਖੋ ਇਹ ਖਬਰ ਹੈ ਮਜ਼ੇਦਾਰ, ਇਹੋ ਜਿਹੀ ਖਬਰ ਆਉਣੀ ਚਾਹੀਦੀ ਹੈ। ਮੈਂ ਕਹਿੰਦਾ ਕਿ ਇਹੋ ਜਿਹੀਆਂ ਖਬਰਾਂ ਆਉਣੀਆਂ ਚਾਹੀਦੀਆਂ। ਸਾਡੇ ਸੰਸਦ ਮੈਂਬਰ ਜਿਨ੍ਹਾਂ ਦਾ ਕੰਮ ਹੀ ਇਹ ਆ, ਉਹਨਾਂ ਦਾ ਕੰਮ ਨਹੀਂ ਹੈ ਕਿ ਏਸੀ ਘੁਰਨਿਆਂ 'ਚ ਬੈਠੇ ਰਹੋ, ਏਸੀ ਕਾਰਾਂ 'ਚ ਬੈਠੇ ਰਹੋ, ਦਫ਼ਤਰਾਂ 'ਚ ਬੈਠੇ ਰਹੋ, ਜਲਪਾਨ ਕਰਦੇ ਰਹੋ। ਉਹਨਾਂ ਦਾ ਕੰਮ ਤੇ ਅਸਲੀ ਬੇਸਿਕਲੀ ਇਹੋ ਹੀ ਆ ਨਾ ਜੀ। ਉਹ ਆਪਣੇ ਇਲਾਕੇ ਨੂੰ ਦੇਖਣ ਕਿ ਕਿੱਥੇ ਕਿੱਥੇ ਸਮੱਸਿਆਵਾਂ ਨੇ, ਕਿੱਦਾਂ ਕਿੱਦਾਂ ਉਹਨਾਂ ਦਾ ਨਿਵਾਰਨ ਹੋ ਸਕਦਾ। ਸੋ ਇਹ ਬਹੁਤ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋ ਸਕਦੇ ਆਉਣ ਵਾਲੇ ਸਮੇਂ 'ਚ। ਮੈਂ ਦੇਖਦਾ ਪਿਆ ਇਹਨਾਂ ਦਾ ਕੰਮ ਕਰ ਨੇੜੇ ਤੋਂ ਦੇਖਦਾ ਪਿਆ। ਇਹ ਜਿਹੜੇ ਅੰਮ੍ਰਿਤਸਰ ਤੋਂ ਨਾ ਔਜਲਾ ਸਾਹਿਬ, ਇਹ ਕਾਂਗਰਸੀ ਆ, ਗੁਰਜੀਤ ਸਿੰਘ ਔਜਲਾ, ਇਹ ਉੱਥੇ ਦਿੱਲੀ 'ਚ ਰਹੇ ਆ। ਐਤਕੀ ਜਦੋਂ ਆ ਪਿਛਲਾ ਸੈਸ਼ਨ ਚੱਲਦਾ ਸੀ ਸਰਦ ਰੁੱਤ ਦਾ, ਬੜੇ ਸਰਗਰਮ ਰਹੇ ਆ ਉੱਥੇ ਵੀ। ਇਹਨਾਂ ਨੇ ਬਹੁਤ ਸਾਰੇ ਮੁੱਦੇ ਆ ਜਿਹੜੇ ਚੁੱਕੇ ਅੰਮ੍ਰਿਤਸਰ ਨੂੰ ਲੈ ਕੇ। ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ TB ਹਸਪਤਾਲ ਦੇ ਵਿੱਚ ਅਚਨਚੇਤੀ ਇੱਕ ਚੈਕਿੰਗ ਕੀਤੀ ਆ, ਔਰ ਉਸ ਚੈਕਿੰਗ ਦੇ ਵਿੱਚ ਇਹਨਾਂ ਨੇ ਕੀ ਪਾਇਆ ਕਿ ਆ ਜਿਹੜੀ ਪਾਰਕਿੰਗ ਸਲੋਟ ਹੁੰਦੀ ਆ, ਇਹਦੇ ਵਿੱਚ ਹੀ ਉਹਨਾਂ ਨੇ ਮਰੀਜ਼ ਪਾ ਕੇ ਤੇ ਇੱਥੇ ਗਲੂਕੋਜ਼ ਦੀਆਂ ਬੋਤਲਾਂ ਟੰਗੀਆਂ ਹੋਈਆਂ ਸੀਗੀਆਂ। ਫਿਰ ਵਾਰਡ ਦੇ ਵਿੱਚ ਗਏ ਤੇ ਉੱਥੇ ਵਾਰਡ ਦੇ ਵਿੱਚ ਕੁੱਤੇ ਫਿਰਦੇ ਸੀਗੇ, ਮਰੀਜ਼ ਬਾਹਰ ਪਏ ਆ, ਉੱਥੇ ਮੁਆਇਨਾ ਕਰਦੇ ਫਿਰਦੇ ਆ। ਫਿਰ ਇਹਨਾਂ ਨੇ ਆਪਰੇਸ਼ਨ ਥੀਏਟਰ ਦਾ ਵੀ ਜਾ ਕੇ ਮੁਆਇਨਾ ਕੀਤਾ, ਉੱਥੇ ਵੀ ਜਿਹੜੇ ਉਹਨਾਂ ਦੇ ਬੈਂਚ ਬੁੰਚ ਲੱਗੇ ਹੁੰਦੇ ਆ, ਮੇਜ਼ ਮੂਜ ਪਏ ਹੁੰਦੇ ਆ, ਉਹ ਵੀ ਟੁੱਟੇ ਟੜਕੇ ਜਿਹੇ ਸੀਗੇ। ਸੋ ਇਹਨੇ ਫਿਰ ਔਜਲਾ ਸਾਹਿਬ ਨੇ ਸਾਫ਼ ਤੌਰ ਤੇ ਕਹਿਤਾ ਵੀ ਮੈਂ ਤੁਹਾਨੂੰ ਛੱਡਣਾ ਨਹੀਂ, ਮੈਂ ਤੁਹਾਡੀ ਸ਼ਿਕਾਇਤ ਹੁਣੇ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਣ ਲੱਗਾ। ਪੰਜਾਬ ਸਰਕਾਰ ਜਾਣੇ ਤੇ ਤੁਸੀਂ ਜਾਣੇ। ਸੋ ਮੈਂ ਜਿਹੜਾ ਆਪਣਾ ਕੰਮ ਹੈ ਉਹ ਕਰ ਚੱਲਿਆ। ਤਾਂ ਮੈਨੂੰ ਇਹ ਖਬਰ ਬਹੁਤ ਚੰਗੀ ਲੱਗੀ ਹੈ ਕਿ ਅਚਨਚੇਤੀ ਉਹਨਾਂ ਨੇ ਨਾ ਸਿਰਫ ਉੱਥੇ ਜਾ ਕੇ ਰੇਡ ਕੀਤੀ, ਚੈਕਿੰਗ ਕੀਤੀ, ਬਲਕਿ ਇਕੱਲੀ ਖਾਣਾ ਪੂਰਤੀ ਕਰਕੇ ਨਹੀਂ ਪਰਤੇ। ਉਹਨਾਂ ਨੇ ਉੱਥੇ ਉਹ ਕਮੀਆਂ ਦੇਖੀਆਂ ਜਿਹੜੀਆਂ ਕਮੀਆਂ ਅਕਸਰ ਲੋਕਾਂ ਦੀ ਬਹੁਤ ਵੱਡੀਆਂ ਮੁਸ਼ਕਿਲਾਂ ਖੜੀਆਂ ਕਰਦੀਆਂ ਨੇ। ਤਾਂ ਇਹ ਹੁੰਦਾ ਕਿਸੇ ਵੀ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਦਾ ਅਸਲ ਕਰਤੱਵ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਕਰਤੱਵ ਹਰੇਕ ਮੈਂਬਰ ਪਾਰਲੀਮੈਂਟ, ਹਰੇਕ ਵਿਧਾਇਕ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਜੇ ਉਹ ਨਿਭਾਉਣ ਲੱਗ ਜੇ ਤਾਂ ਬਹੁਤ ਹੱਦ ਤੱਕ ਇਲਾਕੇ ਦਾ ਸੁਧਾਰ ਹੋ ਸਕਦਾ। ਜੇ ਇਕੱਲਾ ਇਕੱਲਾ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਇਸ ਤਰ੍ਹਾਂ ਦੀ ਉਹ ਹਿਕਮਤੇ ਅਮਲੀ ਲੈ ਕੇ, ਇਸ ਤਰ੍ਹਾਂ ਦੀ ਰਣਨੀਤੀ ਲੈ ਕੇ ਉਹ ਕੰਮ ਕਰੇ। ਸੋ ਜ਼ਰੂਰਤ ਹੈ ਕਿ ਆਪਣਾ ਇਹ ਕਰਤੱਵ ਜਿਹੜੇ ਆ ਉਹ ਪਛਾਣਨ, ਔਰ ਉਮੀਦ ਕਰਦੇ ਕਿ ਔਜਲਾ ਸਾਹਿਬ ਤੋਂ ਬਾਅਦ ਦੂਜੇ ਵੀ ਪਛਾਣਨਾ ਸ਼ੁਰੂ ਕਰਨਗੇ। ਔਰ ਕਰਤੱਵ ਦੀ ਜਿਹੜੀ ਗੱਲ ਹੈ ਨਾ, ਉਹ ਕਿਸੇ ਨੇ ਬੜੀ ਖੂਬਸੂਰਤ ਆਖੀ ਹੈ ਕਿ ਜੋ ਨਿਖਰ ਕਰ ਬਿਖਰ ਜਾਏ वो कर्तव्य है, और जो बिखर कर निखर जाए वो व्यक्तित्व है। सो ਇੱਥੇ ਜ਼ਰੂਰਤ ਆ ਕਿ ਕਰਤੱਵ ਵੀ ਆਪਣਾ ਪਛਾਣਿਆ ਜਾਵੇ, ਕਰਤੱਵ ਵੀ ਪਛਾਣ ਕੇ, ਔਰ ਉਸ ਤੋਂ ਬਾਅਦ ਵਿਅਕਤਿਤਵ ਹੈ ਜਿਹੜਾ ਉਹ ਵੀ ਨਿਖਾਰਿਆ ਜਾਵੇ। ਦੋਵੇਂ ਚੀਜ਼ਾਂ ਲੀਡਰ 'ਚ ਹੋਣੀਆਂ ਚਾਹੀਦੀਆਂ। ਔਰ ਅਸੀਂ ਐਸਾ ਭਾਗਾਂ ਭਰਿਆ ਚੜੂਗਾ ਜਦੋਂ ਸਾਡੇ ਪੰਜਾਬੀ ਲੀਡਰਾਂ 'ਚ ਵੀ ਇਹ ਦੋ ਗੁਣ ਹੋਇਆ ਕਰਨਗੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਵਾਪਸ ਹੋਵੇਗੀ ਕਈ VIP ਦੀ ਸਿਕਿਉਰਿਟੀ। ਦੇਖੋ ਪੰਜਾਬ ਪੁਲਿਸ ਦੀ ਜਿਹੜੀ ਨਫਰੀ ਹੈ ਨਾ, ਉਹ ਹੈਗੀ ਆ 80-90 ਹਜ਼ਾਰ, ਮੈਨੂੰ ਐਗਜ਼ੈਕਟਲੀ ਨਹੀਂ ਪਤਾ, 80-90 ਹਜ਼ਾਰ ਹੈ। ਤੁਸੀਂ ਮੰਨ ਕੇ ਚੱਲੋ ਕਿ 90 ਤੋਂ ਉੱਤੇ ਨਹੀਂ ਹੈ ਤੇ 80 ਤੋਂ ਘੱਟ ਨਹੀਂ ਹੈ ਜੀ। ਤਾਂ ਉਹਦੇ ਚੋਂ 18,000 ਮੁਲਾਜ਼ਮ ਇਹੋ ਜਿਹੇ ਆ ਜਿਹੜੇ ਦਫ਼ਤਰੀ ਕੰਮ ਕਰਦੇ ਆ, ਜਾਂ ਜਿਹੜੇ ਮਤਲਬ ਕਿ ਰੋਜ਼ਮਰਾ ਦੀ ਡਿਊਟੀ ਨਹੀਂ ਦਿੰਦੇ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਫੀਲਡ ਦੇ ਵਿੱਚ। ਤਾਂ
18,000 ਉਹ ਕੱਢ ਦਿਓ ਤਾਂ 9200 ਇਹੋ ਜਿਹਾ ਪੁਲਿਸ ਮੁਲਾਜ਼ਮ ਆ ਜਿਹੜਾ VIPs ਜਾਂ ਜਿਹੜੇ ਹੋਰ ਖਾਸ ਬੰਦੇ ਆ ਉਹਨਾਂ ਦੀ ਉੱਥੇ ਹਿਫਾਜ਼ਤ 'ਚ ਲੱਗਾ ਹੋਇਆ। ਔਰ ਕਮਾਲ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਤੇ ਡੇਰੇਦਾਰਾਂ ਨੂੰ ਵੀ ਸਿਕਿਉਰਟੀਆਂ ਮਿਲੀਆਂ ਹੋਈਆਂ ਨੇ, ਨਾਲ ਸਿਕਿਉਰਟੀਆਂ ਨਹੀਂ ਮਿਲੀਆਂ ਹੋਈਆਂ, ਪਾਇਲਟ ਗੱਡੀਆਂ, ਅਸਲਾ, ਹੋਰ ਪਤਾ ਨਹੀਂ ਕੀ ਕੁਛ ਮਿਲਦਾ ਪਿਆ। ਔਰ ਮਹੀਨੇ ਦਾ 500 ਕਰੋੜ ਰੁਪਈਆ ਖਰਚਾ ਹੈ ਇਸ ਸਿਕਿਉਰਟੀ ਤੇ। ਇਹ ਹੁਣ ਕਟੌਤੀ ਕਰਨ ਦੀ ਸੋਚਦੇ ਪਏ ਆ। ਇਹ ਸੋਚਣ ਦੇ ਵਿੱਚ ਇਹਨਾਂ ਵੇਲਾ ਹਾਲ ਹੈ ਨਾ, ਜੇ ਇਹ ਸੋਚਣ ਲੱਗੇ ਆ ਤੇ ਫਿਰ ਐਕਸ਼ਨ ਵੀ ਇਹਨਾਂ ਨੂੰ ਕਰਨਾ ਚਾਹੀਦਾ। ਇੱਕ ਰਿਵਿਊ ਕਰ ਲੈਣ ਜਿਵੇਂ ਇਹਨਾਂ ਨੇ ਸ਼ੁਰੂ ਚ ਆ ਕੇ ਕੀਤਾ ਸੀ। ਸਾਡਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲਾ ਇੱਥੇ ਸਾਡੇ ਇਲਾਕੇ ਚ 34-35 ਗਨਮੈਨ ਲਈ ਫਿਰਦਾ ਸੀ ਤੇ ਲੋਕੀ ਇੱਕ ਦੂਜੇ ਨੂੰ ਪੁੱਛਦੇ ਸੀਗੇ ਕਿ ਕੀ ਜਿਹੜਾ ਡਿਪਟੀ ਬਾਦਲ ਆ ਕਿ ਉਹ ਡਿਪਟੀ CM ਦੀ ਕੁਰਸੀ ਤੋਂ ਪਾਸੇ ਹੋ ਗਿਆ ਕਿ ਡਿਪਟੀ CM ਦਿਆਲ ਸਿੰਘ ਕੋਲਿਆਂ ਵਾਲਾ ਬਣ ਗਿਆ। 34-35 ਗਨਮੈਨ ਲੱਗ ਜਾਂਦਾ। ਬਾਅਦ ਦੇ ਵਿੱਚ ਜਦੋਂ ਇਹ ਸਰਕਾਰ ਬਦਲੀ ਸੀ ਕਟੌਤੀ ਕੀਤੀ ਗਈ, 3-4 ਹੀ ਰਹਿ ਗਏ ਮੁੜ ਕੇ, ਉਹ ਅੱਗੋਂ 30 ਲੈ ਗਿਆ, ਪਿੱਛੋਂ 4 ਹੀ ਰਹਿ ਗਏ। ਸੋ ਇਹ ਸਾਰਾ ਕੁਛ ਜਿਹੜਾ ਚੱਲਦਾ ਆ, ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਨਹੀਂ ਹੁੰਦੀ ਪਰ ਗਨਮੈਨ ਉਹ ਬਸ ਜਿਵੇਂ ਡਫੂੰਗ ਹੁੰਦਾ ਪੰਜਾਬੀਆਂ ਦਾ, ਕਈਆਂ ਨੂੰ ਸ਼ੌਂਕ ਹੁੰਦਾ ਉਹ ਡਫੂੰਗ ਕਰਨ ਦਾ, ਤਾਂ ਉਹ ਫਿਰ ਸ਼ੋਸ਼ੇਬਾਜ਼ੀ ਦੇ ਵਿੱਚ ਹੀ ਇਸ ਤਰ੍ਹਾਂ ਦੀ ਸਿਕਿਉਰਟੀ ਲੈ ਕੇ ਤੁਰੇ ਫਿਰਦੇ ਆ ਕਿਉਂਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਤਾਂ ਇਹ ਰਿਵਿਊ ਹੋਣਾ ਚਾਹੀਦਾ ਕਿ ਕਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਦੀ ਸਿਕਿਉਰਟੀ ਰਹਿਣੀ ਚਾਹੀਦੀ ਹੈ। ਜਿੱਦਾਂ ਦੇਖੋ ਵੈਸੇ ਜਿਹੜੀ ਉਹ Z+ ਸਿਕਿਉਰਟੀ ਹੈ ਜਾਂ ਕੱਲੀ Z ਸਿਕਿਉਰਟੀ ਹੈ, ਵਾਈ ਸਿਕਿਉਰਟੀ ਹੈ, ਉਹ ਸ਼੍ਰੇਣੀਆਂ 'ਚ ਇਹ ਦਖਲ ਨਹੀਂ ਦੇ ਸਕਦੇ। ਪੰਜਾਬ ਸਰਕਾਰ ਉਹ ਸਿਕਿਉਰਟੀ ਨਹੀਂ ਛੇੜ ਸਕਦੀ ਕਿਉਂਕਿ ਉਹ ਸੈਂਟਰ ਦੀ ਸਿਕਿਉਰਟੀ ਹੁੰਦੀ ਆ, ਸੈਂਟਰ ਵੱਲੋਂ ਮਨਜ਼ੂਰ ਕੀਤੀ ਹੁੰਦੀ ਆ। ਤਾਂ ਜਿਹੜੇ ਦੂਸਰੇ ਆ ਉਹਨਾਂ ਦਾ ਰਿਵਿਊ ਕੀਤਾ ਜਾ ਸਕਦਾ। ਇੱਕ ਡੇਰੇਦਾਰ ਬਾਰੇ ਮੈਂ ਜਾਣਦਾ, ਉਸ ਡੇਰੇਦਾਰ ਨੂੰ 11 ਸਰਕਾਰੀ ਮੁਲਾਜ਼ਮ ਮਿਲੇ ਹੋਏ ਆ। 11 ਦੱਸੋ ਕੀ ਖਤਰਾ। ਤੇ ਉਂਝ ਕਹਿੰਦਾ ਕਿ ਭਗਵਾਨ ਜੋ ਕਰਦਾ ਭਗਵਾਨ ਕਰਦਾ, ਭਗਵਾਨ ਤੇ ਇੰਨਾ ਅਥਾਹ ਵਿਸ਼ਵਾਸ ਰੱਖਦਾ, ਲੋਕਾਂ ਨੂੰ ਵੀ ਕਹਿੰਦਾ ਕਿ ਮੌਤ ਅਟਲ ਸੱਚਾਈ ਆ, ਆਪ ਮੌਤ ਤੋਂ ਡਰਦਾ। 11 ਬੰਦਿਆਂ ਦਾ ਬੋਝ ਆ ਜਿਹੜਾ ਉਹ ਸਰਕਾਰੀ ਖਜ਼ਾਨੇ ਤੇ ਪਾਈ ਫਿਰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਜਿਹਨੇ ਆਟਾ ਸਾਟਾ ਲਾ ਲੈਂਦੇ ਆ ਰਾਜਨੀਤਿਕ ਲੋਕਾਂ ਨਾਲ ਤੇ ਫਿਰ ਉਹ ਗਨਮੈਨ ਲੈ ਕੇ ਆਪਣੇ ਮਤਲਬ ਆਪਣੇ ਉੱਲੂ ਸਿੱਧੇ ਕਰਦੇ ਫਿਰਦੇ ਆ। ਇਹਨਾਂ ਲੋਕਾਂ ਤੋਂ ਸਿਕਿਉਰਟੀ ਵਾਪਸ ਲੈਣੀ ਚਾਹੀਦੀ ਆ। ਜੀ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ 99 ਸਾਲ ਦੀ ਉਮਰ ਦੇ ਵਿੱਚ ਘਰ ਪਾਉਣ ਦੀ ਚਾਹਤ ਦਿਲ 'ਚ ਲੈ ਕੇ ਸਾਬਕਾ ਕਰਨਲ ਸੰਸਾਰ ਤੋਂ ਵਿਦਾ। ਦੱਸੋ ਇਸ ਤੋਂ ਵੱਡੀ ਕਿਸੇ ਬੰਦੇ ਦੀ ਤਰਾਸਦੀ ਹੋ ਸਕਦੀ ਹੈ ਕਿ ਸਾਰੀ ਜ਼ਿੰਦਗੀ ਬੰਦਾ ਹੱਡ ਤੋੜਦਾ ਰਿਹਾ ਹੋਵੇ, ਹੱਡ ਤੜਵਾਉਂਦਾ ਰਿਹਾ ਹੋਵੇ, ਬਾਰਡਰਾਂ ਤੇ ਡਿਊਟੀ ਕਰਦਾ ਰਿਹਾ ਹੋਵੇ ਤੇ ਅੰਤਲਾ ਸਮਾਂ ਉਹਦਾ ਬੇਘਰ ਹੋ ਕੇ ਬੀਤ ਜਾਵੇ, ਘਰ ਮਿਲੇ ਹੀ ਨਾ। ਐਦੋਂ ਵੱਡੀ ਬਦਕਿਸਮਤੀ ਇੱਕ ਕਰਨਲ ਦੀ ਤੇ ਘੱਟੋ ਘੱਟ ਨਹੀਂ ਹੋ ਸਕਦੀ। ਸੋ ਇਹ ਕਰਨਲ ਸੀਗਾ, ਸਾਬਕਾ ਲੈਫਟੀਨੈਂਟ ਕਰਨਲ ਪਿਆਰਾ ਸਿੰਘ, ਚੰਡੀਗੜ੍ਹ ਦਾ ਵਸਨੀਕ ਸੀਗਾ। ਹੋਇਆ ਕੀ ਸੀਗਾ ਕਿ ਇਹ ਜਦੋਂ ਆਪਣੀ ਜ਼ਿੰਦਗੀ ਦੇ ਅੰਤਲੇ ਪੜਾਅ ਤੇ ਪਹੁੰਚਿਆ ਤਾਂ ਇਹਦਾ ਜਿਹੜਾ ਫੈਮਿਲੀ ਮੈਟਰ ਸੀ ਉਹ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਇਹਨੂੰ ਘਰੋਂ ਬੇਘਰ ਕਰ ਦਿੱਤਾ ਗਿਆ, ਇਹਦੀ ਕੋਠੀ 'ਤੇ ਕਬਜ਼ਾ ਕਰ ਲਿਆ ਗਿਆ। ਫਿਰ ਇਹਨੇ ਅਦਾਲਤ ਦਾ ਸਹਾਰਾ ਲਿਆ। ਹੁਣ ਕਮਾਲ ਦੀ ਗੱਲ ਤੇ ਇਹ ਸੀਗੀ ਕਿ 9 ਸਾਲ ਉਹ ਕਾਨੂੰਨੀ ਲੜਾਈ ਚੱਲੀ ਤੇ 9 ਸਾਲ ਲੜਾਈ ਚੱਲਣ ਤੋਂ ਬਾਅਦ ਪਿਆਰਾ ਸਿੰਘ ਨੇ ਕੇਸ ਜਿੱਤ ਲਿਆ। ਆ ਪਿਛਲੇ ਹਫ਼ਤੇ ਹੀ ਆਰਡਰ ਹੋ ਗਏ ਕਿ ਭਾਈ ਇਹ ਘਰ ਖਾਲੀ ਕਰਕੇ ਤੇ ਪਿਆਰਾ ਸਿੰਘ ਦੀ ਐਂਟਰੀ ਕਰਾਓ। ਇਸ ਤੋਂ ਪਹਿਲਾਂ ਕਿ ਪਿਆਰਾ ਸਿੰਘ ਆਪਣੀ ਪਿਆਰੀ ਛੱਤ ਦੇ ਹੇਠ ਜਾ ਕੇ ਸਿਰ ਲੁਕਾਉਂਦਾ, ਉਸ ਤੋਂ ਪਹਿਲਾਂ ਹੀ ਉਹ ਤੋਂ ਸਦਾ ਆ ਗਿਆ, ਪਿਆਰਾ ਸਿੰਘ ਜੀ ਫੌਤ ਹੋ ਗਏ। ਹੁਣ ਉੱਥੇ ਹੀ ਕੋਠੀ ਰਹਿ ਗਈ ਤੇ ਉੱਥੇ ਹੀ ਕੋਠੀ ਨੱਪਣ ਵਾਲੇ ਰਹਿ ਗਏ। ਨੱਪਣ ਵਾਲੇ ਕੌਣ ਆ? 2 ਸਕੀਆਂ ਨੂੰਹਾਂ ਉਸ ਕੋਠੀ 'ਚ ਰਹਿ ਰਹੀਆਂ ਜੀ। 2 ਨੂੰਹਾਂ ਦੇ ਗਾਂ ਬੱਚੇ ਵੀ ਹੋਣਗੇ, ਉਹਨਾਂ ਦੇ ਗਾਂ ਖਾਵੰਦ ਵੀ ਹੋਣਗੇ। ਤੇ ਜਿੱਥੇ ਇੰਨੇ ਲੋਕ ਰਹੀ ਜਾਂਦੇ ਸੀ, ਜੇ ਪਿਆਰਾ ਸਿੰਘ ਇੱਕ ਕਮਰੇ 'ਚ ਰਹੀ ਜਾਂਦਾ ਤੇ ਕਿੰਨਾ ਵਧੀਆ ਹੋਣਾ ਸੀਗਾ। ਅੱਜ ਪਿਆਰਾ ਸਿੰਘ ਸੰਸਾਰ ਤੋਂ ਚਲੇ ਗਿਆ ਪਰ ਆਪਣਾ ਘਰ ਪਾਉਣ ਦਾ ਜਿਹੜਾ ਉਹਦਾ ਅਰਮਾਨ ਸੀਗਾ ਉਹ ਉਹਦੇ ਸੀਨੇ 'ਚ ਹੀ ਦਫਨ ਹੋ ਕੇ ਨਾਲ ਚਲੇ ਗਿਆ। ਤਾਂ ਇਹ ਦੂਸਰੀ ਤਰਾਸਦੀ ਇੱਕ ਹੋਰ ਵੀ ਆ ਕਿ ਦੇਖੋ 9 ਸਾਲ ਲੱਗ ਗਏ ਇੱਕ ਲੈਫਟੀਨੈਂਟ ਕਰਨਲ ਜਿਹੜਾ ਕਿ ਇਸ ਦੇਸ਼ ਲਈ ਬਹੁਤ ਕੁਛ ਆਪਣੇ ਕੈਰੀਅਰ 'ਚ ਕਰਕੇ ਆਇਆ ਹੋਊਗਾ, 9 ਸਾਲ ਉਹਨੂੰ ਲੱਗ ਗਏ ਕਾਨੂੰਨੀ ਲੜਾਈ ਲੜਦਿਆਂ। ਕਿੰਨਾ ਦੁੱਖ ਚੱਲਿਆ ਹੋਊਗਾ। ਇਹਦਾ ਫੈਸਲਾ ਸ਼ਾਇਦ ਕਾਨੂੰਨ ਨੇ ਬਹੁਤ ਲੇਟ ਕੀਤਾ। ਜੇ ਇਹੋ ਹੀ ਫੈਸਲਾ ਸਾਲ 6 ਮਹੀਨਿਆਂ 'ਚ ਹੋ ਗਿਆ ਹੁੰਦਾ, ਘਰ ਤੇ ਉਹਦਾ ਸੀਗਾ ਨਾ, ਤਾਂ ਉਹਦਾ ਘਰ ਉਹਨੂੰ ਮਿਲਣ ਲੱਗਿਆ 9 ਸਾਲ ਲੱਗ ਗਏ। ਜੇ ਇਹੀ ਫੈਸਲਾ ਪਹਿਲਾਂ ਹੋ ਜਾਂਦਾ
ਤੇ ਹੋ ਸਕਦਾ ਸੀ ਜਿਹੜੀ ਉਹਦੀ ਹਸਰਤ ਸੀ ਘੱਟੋ ਘੱਟ ਉਹ ਅਧੂਰੀ ਨਾ ਰਹਿੰਦੀ। ਜੀ ਜੀ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ NH 74 ਘੁਟਾਲੇ ਦੇ ਵਿੱਚ 5 ਜਾਣੇ ਅੰਮ੍ਰਿਤਸਰ ਦੇ। ਹੈਲੋ ਹਾਂਜੀ ਮਿੰਟੂ ਜੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਮੈਂ ਕਿਹਾ ਜਾਂਦੇ ਜਾਂਦੇ ਆਪਾਂ ਜੇ ਗੱਲ ਕਰ ਲਈਏ ਵੀ NH 74 ਘੁਟਾਲੇ ਦੇ ਵਿੱਚ 5 ਜਾਣੇ ਅੰਮ੍ਰਿਤਸਰ ਦੇ। ਹਾਂਜੀ ਆਵਾਜ਼ ਕੱਟੀ ਗਈ ਸੀ ਤੁਹਾਡੀ ਗੱਲ ਕਰਨ ਵਿੱਚ ਜੀ। ਇਹ ਦਰਅਸਲ ਨਾ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸ ਦਿੰਦਾ ਕਿਉਂਕਿ ਏਦਾਂ ਪਤਾ ਨਹੀਂ ਲੱਗਣਾ ਕਿ ਇਹ ਘੁਟਾਲਾ ਕਿਹੜਾ। ਘੁਟਾਲਿਆਂ ਦੇ ਦੇਸ਼ ਦੇ ਵਿੱਚ ਇਹ ਛੋਟੇ ਮੋਟੇ ਘੁਟਾਲੇ ਲੱਭਦੇ ਨੇ। 300 ਕਰੋੜ ਦਾ ਅੱਜ ਕੱਲ ਇਹ 300 ਕਰੋੜ ਰਕਮ ਘੁਟਾਲਿਆਂ ਦੀ ਦੁਨੀਆ 'ਚ ਛੋਟੀ ਗਿਣੀ ਜਾਂਦੀ ਹੈ। ਸੋ ਇਹ ਜਿਹੜਾ ਘੁਟਾਲਾ ਸੀਗਾ ਨਾ ਅਸਲ ਦੇ ਵਿੱਚ ਉੱਤਰਾਖੰਡ 'ਚ ਹੋਇਆ ਸੀਗਾ। ਜਦੋਂ ਹਰੀਸ਼ ਰਾਵਤ ਸਰਕਾਰ ਸੀਗੀ ਨਾ ਉੱਥੇ ਕਾਂਗਰਸ ਸਰਕਾਰ ਸੀ ਜਿਹੜੀ ਪਿਛਲੀ, ਉਹ ਸਾਡੇ ਨਾਲ ਹੀ ਉੱਥੇ ਇਲੈਕਸ਼ਨ ਹੋਇਆ ਤੇ ਉਹ ਸਰਕਾਰ ਬਦਲ ਗਈ। ਉਸ ਸਮੇਂ ਇਹ 300 ਕਰੋੜ ਰੁਪਈਏ ਦਾ ਘੁਟਾਲਾ ਹੋਇਆ ਸੀਗਾ। ਘੁਟਾਲਾ ਇਉਂ ਹੋਇਆ ਸੀਗਾ ਜਿਵੇਂ ਆਪਣੇ ਇੱਥੇ ਹੁਸ਼ਿਆਰਪੁਰ ਦਾ ਇੱਕ ਬਹੁਤ ਵੱਡਾ ਸਕੈਮ ਆਪਾਂ ਖਬਰਾਂ 'ਚ ਵੀ ਕਰਦੇ ਰਹੇ ਹਾਂ, ਸੁਣਦੇ ਵੀ ਰਹੇ ਹਾਂ, ਜਿਵੇਂ ਹਾਈਵੇ ਘੁਟਾਲਾ ਹੋਇਆ ਸੀਗਾ। ਠੀਕ ਉਸੇ ਤਰਜ਼ੇ ਅਮਲ ਤੇ ਘੁਟਾਲਾ ਅੰਜਾਮ ਦਿੱਤਾ ਗਿਆ ਸੀਗਾ ਉੱਤਰਾਖੰਡ ਦੇ ਵਿੱਚ। ਇੱਥੇ 300 ਕਰੋੜ ਰੁਪਈਏ ਦਾ ਘੁਟਾਲਾ ਹੋਇਆ ਸੀ। ਦਰਅਸਲ ਇਹ ਜਿਹੜਾ ਇਹ ਹਾਈਵੇ ਸੀਗਾ ਇਹ ਯੂਪੀ ਦਾ ਜਿਹੜਾ ਬਰੇਲੀ ਸ਼ਹਿਰ ਆ ਉਹਦੇ ਕੋਲੋਂ ਨਿਕਲ ਕੇ ਗਾਂ ਨਗੀਨੇ ਤੋਂ ਹੋ ਕੇ ਉੱਤਰਾਖੰਡ ਦਾ ਜਿਹੜਾ ਕਾਸ਼ੀਪੁਰ ਇਲਾਕਾ ਉੱਥੇ ਖਤਮ ਹੁੰਦਾ ਸੀਗਾ। ਤਾਂ ਇਹਨੂੰ ਚੌੜਾ ਕਰਨਾ ਸੀਗਾ। ਚੌੜਾ ਕਰਨ ਲਈ ਜਿਹੜੀ ਉਹ ਜ਼ਮੀਨ ਚਾਹੀਦੀ ਸੀਗੀ ਉਹ ਐਕਵਾਇਰ ਜਦੋਂ ਕੀਤੀ ਗਈ ਤੇ ਇਹਨਾਂ ਨੇ ਅਫਸਰਾਂ ਨੇ ਦਲਾਲਾਂ ਨੇ ਮਿਲੀ ਭਗਤ ਕਰਕੇ ਕਾਫੀ ਉੱਥੇ ਲੁੱਟ ਮਚਾਈ ਤੇ ਦੱਸਦੇ ਆ ਕਿ 300 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਖੁਰਦ-ਬੁਰਦ ਕਰ ਲਿਆ। ਉਸ ਤੋਂ ਬਾਅਦ ਹੁਣ ਜਿਹੜੀ ਗੱਲ ਨਿਕਲੀ ਹੈ ਉਹ ਇਹ ਨਿਕਲੀ ਹੈ ਕਿ ਜਿਹੜੇ 5 ਦੋਸ਼ੀ ਸਨ ਉਹ ਤੇ ਅੰਮ੍ਰਿਤਸਰ ਦੇ ਔਰ 5 ਸਕੇ ਭਰਾ ਜਿਹੜਾ ਹੈਗਾ ਨਾ ਅਜਨਾਲਾ ਰੋਡ ਤੇ ਉਹ ਹੈਗਾ ਏਅਰਪੋਰਟ, ਤਾਂ ਏਅਰਪੋਰਟ ਦੇ ਲਾਗੇ ਹੀ ਉਹਨਾਂ ਦਾ ਪਿੰਡ ਆ ਕੰਬੋ। ਉਹ 5 ਦੇ 5 ਦੱਸਦੇ ਆ ਕਿ ਇਸ ਸਮੇਂ ਫਰਾਰ ਨੇ। ਖਬਰ ਇਹ ਆਉਂਦੀ ਪਈ ਆ ਕਿ 3 ਹੋਰ ਤੇ ਪਲੱਸ 5 ਇਹ 8 ਜਾਣੇ ਜਿਹੜੇ ਆ ਉਹ ਉਡਾਰੀ ਮਾਰ ਗਏ ਆ ਬਾਹਰ ਨੂੰ। ਕਿਉਂਕਿ ਇੱਥੇ ਸਮਾਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਲ ਗਿਆ। ਪਹਿਲਾਂ ਉਹਨਾਂ ਨੇ ਜ਼ਮਾਨਤਾਂ ਦੀਆਂ ਕੋਸ਼ਿਸ਼ਾਂ ਕੀਤੀਆਂ, ਜਦੋਂ ਜ਼ਮਾਨਤਾਂ ਦੀ ਚਫੇਰੋ ਨਾ ਹੋ ਗਈ ਉਦੋਂ ਬਾਅਦ ਉਹਨਾਂ ਨੇ ਕੋਈ ਦੂਸਰਾ ਹੀਲਾ ਕਰ ਲਿਆ ਦੱਸਦੇ ਆ। ਤਾਂ ਇਹਦੇ ਵਿੱਚ ਹੁਣ ਇੱਕ ਹੋਰ ਮਾਮਲਾ ਜਿਹੜਾ ਉਹ ਬੜਾ ਦਿਲਚਸਪ ਆ ਕਿ ਜਿਹੜਾ ਉੱਤਰਾਖੰਡ ਦਾ ਨਵਾਂ ਮੁੱਖ ਮੰਤਰੀ ਬਣਿਆ ਸੀਗਾ ਤ੍ਰਿਵੇਂਦਰ ਸਿੰਘ ਰਾਵਤ, ਉਹਨੇ ਸ਼ੁਰੂ 'ਚ ਆ ਕੇ ਇਹ ਮੁੱਦਾ ਚੁੱਕ ਲਿਆ ਸੀਗਾ। ਸ਼ੁਰੂ 'ਚ ਆ ਕੇ ਜਾਨੀ ਮਾਰਚ 'ਚ ਸਰਕਾਰ ਬਣੀ ਹੈ ਤਾਂ ਉਹਨੇ ਅਪ੍ਰੈਲ ਦੇ ਵਿੱਚ ਹੀ ਮੁੱਦਾ ਚੁੱਕ ਲਿਆ ਸੀ ਕਿ ਬੰਦੇ ਮੈਂ ਛੱਡਣੇ ਨਹੀਂ। ਕਿਉਂਕਿ ਇਲੈਕਸ਼ਨ ਦੇ ਵਿੱਚ ਜਿਵੇਂ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਇੰਨੇ ਵਾਅਦੇ ਕੀਤੇ ਸੀਗੇ ਨਾ ਲੋਕਾਂ ਨਾਲ, ਉਹਨੇ ਵੀ ਵਾਅਦਾ ਕੀਤਾ ਸੀਗਾ ਇੱਕ ਕਿ ਜਿਹੜਾ ਇਹ ਘੁਟਾਲਾ ਹੋਇਆ ਸਭ ਤੋਂ ਪਹਿਲਾ ਕੰਮ ਮੈਂ ਇਹੋ ਕਰੂੰਗਾ ਕਿ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਅੰਦਰ ਸੁੱਟੂੰਗਾ। ਤਾਂ ਉਹਨੇ ਆਪਣੇ ਵਾਅਦੇ ਦੇ ਮੁਤਾਬਕ ਇਹ ਜਿਹੜਾ ਉਦੋਂ ਉਸ ਸਮੇਂ ਮੇਰੇ ਖਿਆਲ ਦੇ ਨਾਲ ਆਵਾਜਾਈ ਮੰਤਰੀ ਹੁਣ ਵੀ ਉਹੀ ਆ, ਹਾਈਵੇ ਅਥਾਰਟੀ ਜੀ ਦੇ ਅੰਦਰ ਆ, ਤਾਂ ਨਿਤਿਨ ਗਡਕਰੀ ਤੱਕ ਪਹੁੰਚ ਕੀਤੀ ਕਿ ਸਾਹਿਬ ਜੀ ਆਹ ਗੱਲ ਆ ਕਿ ਹੁਣ ਆਪਾਂ ਖੰਡਾ ਖਿੱਚ ਦਈਏ। ਤਾਂ ਨਿਤਿਨ ਗਡਕਰੀ ਨੇ ਇਜਾਜ਼ਤ ਦੇਣ ਦੀ ਥਾਂ ਤੇ ਇਹ ਗੱਲ ਕਹੀ ਕਿ ਤੁਸੀਂ ਰੁਕ ਜਾਓ ਰਾਵਤ ਸਾਹਿਬ, ਇਹ ਜੇ ਇਨਕੁਆਇਰੀ ਤੁਸੀਂ ਹੁਣ CBI ਨੂੰ ਦਿਓਗੇ ਕਿ ਜਿਹੜੇ ਆਪਣੇ ਅਫਸਰ ਹੈ ਉਹਨਾਂ ਦਾ ਮਨੋਬਲ ਡਿੱਗੇਗਾ। ਨਿਤਿਨ ਗਡਕਰੀ ਦੀ ਔਨ ਰਿਕਾਰਡ ਚਿੱਠੀ ਪਈ ਆ ਜਿਹਦੇ 'ਚ ਉਹਨੇ ਕਿਹਾ ਕਿ ਇਹ ਕੰਮ ਨਾ ਕਰਿਓ, ਦੂਜੇ ਅਫਸਰਾਂ ਦਾ ਮਨੋਬਲ ਡਿੱਗੇਗਾ। ਸੋ ਜ਼ੀਰੋ ਟੋਲਰੈਂਸ ਰੱਖ ਕੇ ਚੱਲਣ ਵਾਲੇ ਭ੍ਰਿਸ਼ਟਾਚਾਰੀ ਦੇ ਵਿੱਚ ਉਹ ਬੰਦੇ ਇਹ ਕਹਿੰਦੇ ਆ ਕਿ ਜੇ ਤੁਸੀਂ ਭ੍ਰਿਸ਼ਟਾਖੋਰ ਲੋਕਾਂ ਨੂੰ ਫੜੋਗੇ ਤਾਂ ਜਿਹੜੇ ਦੂਸਰੇ ਭ੍ਰਿਸ਼ਟਾਖੋਰ ਲੋਕ ਆ ਉਹਨਾਂ ਦਾ ਮਨੋਬਲ ਡਿੱਗੇਗਾ। ਸਾਨੂੰ ਉਹਨਾਂ ਦਾ ਮਨੋਬਲ ਜਿਹੜਾ ਉਹ ਬਹੁਤ ਜ਼ਿਆਦਾ ਗਰੋ ਚਾਹੀਦਾ। ਤਾਂ ਇਹ ਦੇਖੋ ਟਾਈਮ ਬਹੁਤ ਜ਼ਿਆਦਾ ਪੈ ਗਿਆ, 7-8 ਮਹੀਨੇ ਪੈ ਗਏ। ਉਹਨਾਂ ਜ਼ਮਾਨਤ ਦਾ ਯਤਨ ਕੀਤਾ, ਨਹੀਂ ਮਿਲੇ ਜ਼ਮਾਨਤ ਤੇ ਫਿਰ ਉਹ ਮੇਰੇ ਖਿਆਲ ਦੇ ਨਾਲ ਪੱਕੀ ਪੈਰੋਲ ਲੈ ਕੇ ਚਲੇ ਗਏ ਆ। ਇਹ ਹੁਣ ਪੈਰੋਲ ਕਿੰਨੇ ਚਿਰ ਦੀ ਆ? ਸਾਲ ਦੀ ਹੈ, 6 ਮਹੀਨੇ ਦੀ ਹੈ, 4 ਸਾਲ ਦੀ ਹੈ, 10 ਸਾਲ ਦੀ ਹੈ, ਜਾਂ ਵਿਜੇ ਮਾਲੀਆ ਵਾਂਗੂ ਉਹ ਕਿਸੇ ਹੋਰ ਟਿਕਾਣੇ ਲੱਗ ਜਾਂਦੇ ਆ। ਇਹ ਸਮਾਂ ਦੱਸੂਗਾ। ਬਹਰਹਾਲ ਇਹ 300 ਕਰੋੜ ਰੁਪਈਏ ਦਾ ਘੁਟਾਲਾ ਸੀ ਜਿਹੜਾ ਇਹਦੇ ਚੋਂ ਕੁਛ ਬੰਦੇ ਫੜੇ ਗਏ ਪਰ ਕੁਛ ਬੰਦੇ ਜਿਹੜੇ ਆ ਉਹ ਨਿਕਲ ਗਏ ਆ। ਇਹਨਾਂ ਦੇ ਵਿੱਚ ਪੰਜਾਬੀ ਸੀਗੇ ਔਰ ਪੰਜਾਬੀ ਇੱਕ ਵਾਰ ਫੇਰ ਬੱਲੇ ਬੱਲੇ ਕਰਾ ਗਏ ਆ। ਜੀ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਰੀਨੋ ਅਤੇ ਕੈਲੀਫੋਰਨੀਆ ਦੇ 7-11 ਦੇ ਉੱਤੇ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ। ਰਹਿਣ ਦਾ ਪ੍ਰਬੰਧ ਹੋਵੇਗਾ।